ਅੱਛਾ, ਜਿਹੜੀ ਕਿਸਾਨ ਲਹਿਰ ਹੈ, ਕਿਸਾਨ ਮੂਵਮੈਂਟ ਹੈ, ਇਹ ਜੀ ਦੁਨੀਆ ਦੀ ਜੀ ਸਭ ਤੋਂ ਵੱਡੀ ਜਿਹੜੀ ਮੂਵਮੈਂਟ ਇੱਕ ਬਣਦੀ ਜਾ ਰਹੀ ਹੈ। ਅੱਜ 11ਵਾਂ ਮਹੀਨਾ ਇਸ ਨੂੰ ਸਟਾਰਟ ਹੋ ਚੁੱਕਾ ਹੈ। ਬਹੁਤ ਜਿਸ ਲੰਬਾ ਤਰੀਕੇ ਸਮਾਂ। ਦੇ ਨਾਲ ਜਿਹੜੇ ਕਿਸਾਨ ਉੱਥੇ ਬੈਠੇ ਹਨ, ਉਹਨਾਂ ਦੇ ਵਿੱਚ ਵੱਡੀ ਗਿਣਤੀ ਉਹ ਪੰਜਾਬੀ ਕਿਸਾਨਾਂ ਦੀ ਹੈ। ਜੀ ਇਹ ਜੀ ਕਿਆ ਕੋਈ ਚੇਂਜ ਵੱਡਾ ਲਿਆ ਪਾਏਗੀ ਇਹਨਾਂ ਸਿਆਸਤਾਂ ਦੇ ਅੱਗੇ, ਕੋਈ ਬਣ ਪਾਏਗੀ, ਜਾਂ ਕਿ ਅਸੀਂ ਇਸ ਨੂੰ ਜਿਵੇਂ ਪਹਿਲੇ ਸਾਡੇ ਨਾਲ ਹੋਇਆ, 84 ਦੇ ਵਿੱਚ ਹੋਇਆ, 66 ਚ ਹੋਇਆ, 47 ਚ ਹੋਇਆ, ਸਾਰਾ ਕੁਝ ਹੋਇਆ, ਇਹ ਉਹਨਾਂ ਦੀ ਤਰ੍ਹਾਂ ਹੀ ਤੁਸੀਂ ਇਸ ਨੂੰ ਦੇਖ ਰਹੇ ਹੋ? ਮੈਂ ਇਹ ਸਮਝਦਾ ਹਾਂ ਕਿ ਇਸ ਵੇਲੇ ਜਿਹੜੇ ਕਿਸਾਨ ਉੱਥੇ ਬੈਠੇ ਨੇ ਨਾ, ਜਿਹੜੇ ਲੀਡਰ, ਬੇਸ਼ੱਕ ਗਰੁੱਪ ਉਹਨਾਂ ਦੇ ਵੀ ਵੰਡੇ ਨੇ, ਆਪੋ ਆਪਣੀ ਮਾਨਸਿਕਤਾ ਹੈ ਉਹਨਾਂ ਦੀ। ਬਹੁਤ ਵਾਰ ਇੱਥੋਂ ਮੈਂ ਵੀ ਲਿਖਿਆ ਇਸ ਗੱਲ ਵਾਸਤੇ ਕਿ ਤੁਸੀਂ 31 ਜਥੇਬੰਦੀਆਂ ਬਣ ਕੇ ਕਿਉਂ ਲੜ ਰਹੇ ਹੋ, ਇੱਕ ਜਥੇਬੰਦੀ ਬਣ ਕੇ ਕਿਉਂ ਨਹੀਂ ਲੜਦੇ। ਔਰ ਇਸ ਤੁਹਾਡੀਆਂ 31 ਜਥੇਬੰਦੀਆਂ ਹੋਣ ਦਾ ਸੈਂਟਰ ਜਿਹੜਾ ਉਹ ਲਾਭ ਉਠਾ ਰਿਹਾ। ਅਸਲ ਵਿੱਚ ਕੀ ਜੋ ਮੇਰੀ ਸਮਝ ਚ ਆਉਂਦਾ ਹੈਗਾ, ਮੈਂ ਨਹੀਂ ਸਮਝਦਾ ਕਿਸੇ ਹੋਰ ਦਾ ਕੋਈ ਹੋਰ ਵੀ ਖਿਆਲ ਹੋ ਸਕਦਾ ਹੈ, ਪਰ ਜੋ ਮੇਰੀ ਸਮਝ ਵਿੱਚ ਆਉਂਦਾ ਹੈ ਕਿ ਹੁਣ ਸਾਰੀ ਦੁਨੀਆ ਇੱਕ ਪਿੰਡ ਵਾਂਗ ਬਣ ਰਹੀ ਹੈ। ਮੀਡੀਆ ਇੰਨਾ ਸਟਰੋਂਗ ਹੋ ਰਿਹਾ ਹੈ, ਔਰ ਸਾਡਾ ਵਪਾਰ ਜਿਹੜਾ ਉਹ ਥਾਂ ਥਾਂ ਤੇ ਇਸ ਤਰ੍ਹਾਂ ਦਾ ਬਣਨ ਵਾਲਾ ਹੈ ਕਿ ਸਾਰੇ ਦੇਸ਼ ਇੱਕ ਦੂਸਰੇ ਨਾਲ ਸਾਂਝ ਪਾਉਣੀ ਚਾਹੁੰਦੇ ਨੇ, ਬਿਜ਼ਨਸ ਵਪਾਰ ਦੀ। ਖੇਤੀ ਪਰ ਇਹ ਜਿਹੜਾ ਸਾਡਾ ਏਰੀਆ ਹੈ, ਪਾਕਿਸਤਾਨ ਹੋਵੇ ਜਾਂ ਇਹ ਸਾਡਾ ਭਾਰਤ ਵਾਲੇ ਪਾਸੇ ਦਾ ਏਰੀਆ ਹੋਵੇ, ਇਹਦੀ ਜਿਹੜੀ ਖੇਤੀ ਹੈ ਇਹਨੂੰ ਮੋਦੀ ਸਰਕਾਰ ਕੰਟਰੋਲ ਕਰਨਾ ਚਾਹੁੰਦੀ ਹੈ। ਅੰਬਾਨੀ ਅਡਾਨੀ ਦੇ ਰਾਹੀਂ ਇਸ ਨੂੰ ਕੰਟਰੋਲ ਕਰਨਾ ਚਾਹੁੰਦੀ ਕਿ ਸਾਰਾ ਕੁਝ ਉਹਨਾਂ ਦੇ ਹੱਥ ਵੱਸ ਹੋ ਜਾਵੇ, ਤੇ ਉਸ ਤੋਂ ਬਾਅਦ ਅਸੀਂ ਇਸ ਲਾਂਘੇ ਨੂੰ ਖੋਲੀਏ। ਅੱਜ ਜਿਹੜਾ ਪਾਕਿਸਤਾਨ ਨਾਲ ਲਾਂਘੇ ਦੀ ਗੱਲਬਾਤ ਚੱਲਦੀ ਹੈ ਨਾ, ਐ ਨਹੀਂ ਹੈ ਕਿ ਉਹਨਾਂ ਦੇ ਮਨ ਵਿੱਚ ਨਹੀਂ, ਉਹਨਾਂ ਦੇ ਮਨ ਵਿੱਚ ਹੈਗੀ ਹੈ, ਪਰ ਉਹ ਇਸ ਸ਼ਰਤ ਤੇ ਨਹੀਂ ਖੋਲਣਾ ਚਾਹੁੰਦੇ ਵੀ ਸਿੱਖਾਂ ਨੂੰ ਅਸੀਂ ਇਹ ਲਾਂਘਾ ਖੋਲ ਕੇ ਦੇ ਦਿੱਤਾ ਹੈ। ਇਹ ਗੱਲ ਵੀ ਨਹੀਂ ਹੋਣ ਦੇਣਾ ਚਾਹੁੰਦੇ ਵੀ ਇਹ ਖੁੱਲ੍ਹੇਆਮ ਆਪਣੇ ਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣ, ਜਾਂ ਇਹ ਜਾਣ, ਜਾਂ ਇੰਝ ਮਹਿਸੂਸ ਹੋਵੇ ਵੀ ਇਹਨਾਂ ਦੀ ਅਸੀਂ ਈਨ ਮੰਨ ਕੇ ਗੱਲ ਕਰ ਰਹੇ ਹਾਂ। ਉਹ ਇਹ ਨਹੀਂ ਕਰਨਾ ਚਾਹੁੰਦੇ, ਪਰ ਅਸਲ ਵਿੱਚ ਕਰਨਾ ਕੀ ਚਾਹੁੰਦੇ ਹੈ ਕਿ ਵਪਾਰ ਹੋਵੇ ਤੇ ਜਿਹਦਾ ਬੈਨੀਫਿਟ ਜਿਹੜਾ ਹੈ ਪੰਜਾਬ ਨੂੰ ਨਾ ਹੋਵੇ। ਵਪਾਰ ਹੋਵੇ ਤੇ ਜਿਹੜੀ ਖੇਤੀ ਹੈ ਇਹ ਇਹਨਾਂ ਦੇ ਹੱਥ ਵੱਸ ਨਾ ਹੋਵੇ, ਇਹ ਸਾਡੇ ਗੁਲਾਮ ਹੋਣ। ਅਸੀਂ ਇਹਨਾਂ ਨੂੰ ਕਹੀਏ ਕਿ ਤੁਸੀਂ ਇੱਥੇ ਝੋਨਾ ਬੀਜਣਾ ਤੇ ਬੀਜੋ, ਅਸੀਂ ਇਹਨਾਂ ਨੂੰ ਕਹੀਏ ਕਿ ਤੁਸੀਂ ਕਪਾਹ ਬੀਜਣੀ ਹੈ ਤੇ ਤੁਸੀਂ ਬੀਜੋ, ਇੰਨੀ ਬੀਜਣੀ ਹੈ ਤੇ ਉਨੀ ਹੀ ਬੀਜੋ, ਵੱਧ ਨਾ ਬੀਜੋ। ਇਹ ਉਸ ਚੀਜ਼ ਨੂੰ ਆਪਣੇ ਕੰਟਰੋਲ 'ਚ ਲੈਣਾ ਚਾਹੁੰਦੇ ਆ, ਤੇ ਉਸ ਤੋਂ ਬਾਅਦ ਉਹਦੀ ਪ੍ਰਾਈਸ ਵੀ ਆਪਣੇ ਮੁਤਾਬਕ ਦੇਣਾ ਚਾਹੁੰਦੇ ਆ। ਔਰ ਹੁਣ ਵੀ ਹਾਲਾਤ ਇਸ ਤਰ੍ਹਾਂ ਦਾ ਆ ਕਿ ਖੇਤੀ ਦੀ ਉਪਜ ਦੇ ਮੁਕਾਬਲੇ ਉਹਦੇ ਖਰਚੇ ਬਹੁਤ ਜ਼ਿਆਦਾ ਨੇ, ਕਿਸਾਨਾਂ ਨੂੰ ਬਚਦਾ ਕੁਝ ਨਹੀਂ। ਜੇ ਸਾਰੀ ਕੈਲਕੂਲੇਸ਼ਨਸ ਕੀਤੀ ਜਾਵੇ ਤੇ ਸਿਰਫ ਪ੍ਰੋਡਕਸ਼ਨ ਵਧਾ ਕੇ ਤੇ ਕਿਸਾਨ ਥੋੜਾ ਬਹੁਤ ਜਿਉਂ ਰਿਹਾ ਹੈ, ਜਾਂ ਇੰਝ ਕਹੋ ਕਿ ਹਰ ਘਰ ਵਿੱਚੋਂ ਕੋਈ ਨਾ ਕੋਈ ਬੰਦਾ ਬਾਹਰ ਗਿਆ ਹੋਇਆ ਹੈ ਤੇ ਉਹ ਪਿਛਲਿਆਂ ਨੂੰ ਸਪੋਰਟ ਕਰ ਲਿਆ, ਤੇ ਉਸ ਕਰਕੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਹੈ। ਤੇ ਜਾਂ ਜ਼ਮੀਨਾਂ ਵੇਚ ਕੇ ਲੋਕ ਚਿਹਰਿਆਂ ਤੇ ਰੌਣਕ ਬਣਾਈ ਫਿਰਦੇ ਨੇ, ਮੁੰਡੇ ਜੀਪਾਂ ਭਜਾਈ ਫਿਰਦੇ ਨੇ ਜਾਂ ਨਸ਼ੇ ਕਰ ਰਹੇ ਨੇ, ਔਰ ਜਿਹੜੇ ਬਚਦੇ ਨੇ ਉਹਨਾਂ ਨੂੰ ਨਸ਼ਿਆਂ ਤੇ ਉਹਨਾਂ ਨੇ ਲਾ ਦਿੱਤਾ। ਆ ਹੁਣ ਤੁਸੀਂ ਸੁਣਿਆ ਹੋਣਾ, ਥੋੜੇ ਜਿਹੇ ਦਿਨਾਂ ਦੀ ਗੱਲ ਹੀ ਹੈ ਕਿ ਅੰਬਾਨੀ ਦੇ ਜਿਹੜਾ ਸੀਗਾ ਇੱਕ ਸ਼ਿਪ ਯਾਰਡ, ਉਹਦੇ ਵਿੱਚੋਂ 6000 ਕੁਇੰਟਲ ਕੇ ਕਿੰਨੀ ਪਤਾ ਨਹੀਂ ਹੀਰੋਇਨ ਫੜੀ ਗਈ ਹੈ। ਹਾਂਜੀ, ਸੋ ਉਹਦਾ ਉੱਥੋਂ ਦੇ ਮੀਡੀਆ ਨੇ ਨਾਂ ਤੱਕ ਨਹੀਂ ਲਿਆ। ਨਾਂ ਕਿਉਂ ਨਹੀਂ ਲਿਆ? ਔਰ ਵਰਤੀ ਕਿੱਥੇ ਜਾਣੀ ਸੀ? ਵਰਤੀ ਤੇ ਇੱਥੇ ਹੀ ਜਾਣੀ ਸੀ, ਇਸੇ ਭਾਰਤ ਦੇ ਵਿੱਚ ਹੀ ਵਰਤੀ ਜਾਣੀ ਸੀ। ਕਿਉਂ ਵਰਤੀ ਜਾਣੀ ਸੀ? ਲੋਕਾਂ ਨੂੰ ਨਸ਼ਈ ਕਰਨ ਵਾਸਤੇ ਵਰਤੀ ਜਾਣੀ ਸੀ। ਤੋ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਜਿਹੜੇ ਪ੍ਰੋਗਰਾਮ ਨੇ, ਇਹ ਸੈਂਟਰ ਸਰਕਾਰ ਬਣਾਉਂਦੀ ਹੈ ਭਈ ਇਸ ਖਿੱਤੇ ਨੂੰ ਕਮਜ਼ੋਰ ਕੀਤਾ ਜਾਵੇ ਤੇ ਇਸ ਖਿੱਤੇ ਦੀ ਜਿਹੜੀ ਉਪਜ ਹੈ ਉਸ ਨੂੰ ਕੰਟਰੋਲ ਕੀਤਾ ਜਾਵੇ, ਤੇ ਕੰਟਰੋਲ ਕਰਕੇ ਪਾਕਿਸਤਾਨ ਦੇ ਰਸਤੇ, ਦੇਖੋ ਇਹਨਾਂ ਦੇ ਉਸ ਤਰ੍ਹਾਂ ਸਾਂਝ ਬਣ ਜਾਣੀ ਹੈ, ਉਦੋਂ ਬਣ ਜਾਣੀ ਹੈ ਜਦੋਂ ਜ਼ਮੀਨਾਂ ਸਾਡੇ ਹੱਥ ਨਾ ਰਹੀਆਂ, ਜਦੋਂ ਜ਼ਮੀਨਾਂ ਪੰਜਾਬ ਦੇ ਕਾਸ਼ਤਕਾਰਾਂ ਦੇ ਹੱਥੀ ਨਾ ਰਹੀਆਂ, ਉਦੋਂ ਇਹ ਗੱਲ ਬਣ ਜਾਣੀ ਹੈ ਕਿ ਲਾਂਘੇ ਵੀ ਖੁੱਲ ਜਾਣੇ, ਸਭ ਕੁਝ ਹੋ ਜਾਣਾ ਹੈ। ਔਰ ਉਸ ਤੋਂ ਬਾਅਦ ਇਹ ਈਰਾਨ, ਇਰਾਕ ਜਾਂ ਹੋਰ ਸਾਰੇ ਦੇਸ਼ਾਂ ਦੇ ਨਾਲ ਇਹੀ ਚੌਲ ਉੱਥੋਂ ਦਾ ਉੱਥੇ ਜਾਈ ਜਾਊਗਾ, ਇਹੀ ਆਲੂ ਇੱਥੋਂ ਦੇ ਉੱਥੇ ਜਾਈ ਜਾਣਗੇ, ਇਹੀ ਟਮਾਟਰ ਉੱਥੋਂ ਦੇ ਉੱਥੇ ਜਾਈ ਜਾਣਗੇ, ਤੇ ਵਪਾਰ ਹੋਏਗਾ, ਪਰ ਵਪਾਰ ਉਹਨਾਂ ਦੇ ਹੱਥ ਹੋਏਗਾ। ਇਹ ਕੁਝ ਕਰਨ ਵਾਸਤੇ ਕਿਸਾਨਾਂ ਦੀ ਗੱਲ ਹੁਣ ਤੱਕ ਨਹੀਂ ਮੰਨੀ ਜਾ ਰਹੀ। ਕਿਸਾਨ ਆਪਣੀਆਂ ਜ਼ਮੀਨਾਂ ਨੂੰ ਆਪਣੇ ਹੱਕਾਂ ਵਿੱਚ ਰੱਖਣਾ ਚਾਹੁੰਦੇ ਨੇ, ਆਪਣੀ ਮਰਜ਼ੀ ਨਾਲ ਉਹਦੀ ਕਾਸ਼ਤ ਕਰਨੀ ਚਾਹੁੰਦੇ ਨੇ, ਤੇ ਸੈਂਟਰ ਸਰਕਾਰ ਇਹ ਹੋਣ ਨਹੀਂ ਦੇਣਾ ਚਾਹੁੰਦੀ। ਇਹ ਚੀਜ਼ ਫਿਊਚਰ ਕੀ ਦੇਖ ਇਸ ਸੰਧੂ ਸਾਹਿਬ, ਇਸ ਮੂਵਮੈਂਟ ਦਾ ਤੁਸੀਂ ਫਿਊਚਰ ਕੀ ਦੇਖ ਰਹੇ ਹੋ? ਇਹਦਾ ਹੱਲ ਵੇਖੋ ਜੀ, ਬਗੈਰ ਬਾਹਰਲੇ ਦੇਸ਼ਾਂ ਦੀ ਇੰਟਰਫੇਰੈਂਸ ਦੇ ਪੰਜਾਬ ਵਾਲਿਆਂ ਕੋਲੇ ਕੋਈ ਹੱਲ ਨਹੀਂ। ਜਿਹਦੇ ਕੋਲ ਸਰਕਾਰ ਹੁੰਦੀ ਉਹਦੇ ਕੋਲੇ ਹਰ ਸ਼ਕਤੀ ਹੁੰਦੀ ਹੈ। ਉਹ ਯਾਰ, ਮੈਂ ਤੇ ਬਾਰਡਰ ਤੇ ਖੜਾ ਹਾਂ ਕਿਸਾਨ ਹੋ ਕੇ, ਤੇ ਲੜਾਈ ਲੜ ਰਿਹਾ ਕਿ ਸਾਡੀ ਖੇਤੀ ਸਾਡੇ ਕੋਲ ਰਹਿ ਜੇ,
ਮੇਰਾ ਮੁੰਡਾ ਬਾਰਡਰ ਤੇ ਖੜਾ ਉੱਥੇ ਲੜਾਈ ਕਰ ਰਿਹਾ ਹੈਗਾ, ਉੱਥੇ ਮਰ ਰਿਹਾ ਹੈਗਾ, ਮੈਂ ਇੱਥੇ ਮਰ ਰਿਹਾ ਹਾਂ। ਮਤਲਬ ਇਸ ਤਰ੍ਹਾਂ ਦੀ ਸਥਿਤੀ ਇਹਨਾਂ ਨੇ ਕ੍ਰੀਏਟ ਕੀਤੀ ਹੋਈ ਹੈ। ਮਜਬੂਰੀ ਵਸ ਲੋਕ ਉੱਥੇ ਬੈਠੇ ਨੇ, ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ। ਹੁਣ ਬੇਸ਼ੱਕ ਮੋਦੀ ਥਾਂ ਥਾਂ ਤੇ ਜਾਂਦਾ, ਇੱਥੇ ਅਮਰੀਕਾ ਵੀ ਆਇਆ ਸੀਗਾ, ਤੇ ਮੈਂ ਸਮਝਦਾ ਬੇਇੱਜ਼ਤੀ ਕਰਵਾ ਕੇ ਜਾਣ ਵਰਗੀ ਗੱਲ ਹੈ ਉਹਦੀ। ਹਾਂਜੀ, ਪਰ ਜਦ ਤੱਕ ਬਾਹਰਲੀਆਂ ਸਰਕਾਰਾਂ ਸਾਨੂੰ ਸਪੋਰਟ ਨਹੀਂ ਕਰਦੀਆਂ, ਤਦ ਤੱਕ ਇਸ ਮੋਦੀ ਨੇ ਝੁਕਣਾ ਨਹੀਂ। ਵਿੰਗੇ ਟੇਢੇ ਰਸਤਿਓਂ ਜੇ ਉਸ ਨੂੰ ਮੱਧਮ, ਕਿਉਂਕਿ ਹੁਣ ਯੂਪੀ 'ਚ ਚੋਣਾਂ ਆ ਰਹੀਆਂ ਨੇ, ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇ, ਤੇ ਜੇ ਸਟੇਟਾਂ ਉਹਦੇ ਹੱਥੋਂ ਨਿਕਲਦੀਆਂ ਗਈਆਂ ਤੇ ਹੋ ਸਕਦਾ ਕੱਲ ਨੂੰ 24 ਦੇ ਵਿੱਚ ਜਦੋਂ ਸੈਂਟਰ ਦਾ ਇਲੈਕਸ਼ਨ ਹੋਣਾ ਹੈ, ਉਹਨੂੰ ਕੋਈ ਬਹੁਤ ਵੱਡੀ ਮਾਰ ਨਾ ਪੈ ਜਾਵੇ। ਤਾਂ ਜਦ ਤੱਕ EVM ਦਾ ਫਸਤਾ ਨਹੀਂ ਵੱਢਿਆ ਜਾਂਦਾ, ਤਦ ਤੱਕ ਵੀ ਉਹ ਹੱਸਦੇ ਨੇ ਕਿ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰੀ ਜਾਓ, ਜਿੱਤਣਾ ਤੇ ਅਸੀਂ ਹਾਂ। ਹਾਂਜੀ, ਸੋ ਇਹੋ ਜਿਹੀਆਂ ਕੁਝ ਇੱਕ ਗੱਲਾਂ ਨੇ, ਜਦ ਤੱਕ ਇਹਨਾਂ ਦਾ ਹੱਲ ਨਾ ਹੋਇਆ, ਕਿ ਇੰਟਰਨੈਸ਼ਨਲ ਪ੍ਰੈਸ਼ਰ ਨਾ ਹੋਇਆ, EVM ਦਾ ਫਸਤਾ ਨਾ ਵੱਢਿਆ ਗਿਆ ਵੋਟਾਂ ਦੇ ਵਿੱਚ, ਤਦ ਤੱਕ ਇਸ ਮੂਵਮੈਂਟ ਦਾ ਵੀ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆਉਂਦਾ। ਇੰਟਰਨੈਸ਼ਨਲ ਦਬਾਅ ਪਏਗਾ ਤੇ ਇਸ ਮੂਵਮੈਂਟ ਦਾ ਵੀ ਕੋਈ ਹੱਲ ਹੋਣਾ। ਸੰਧੂ ਸਾਹਿਬ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰੇ ਜਵਾਨ ਜਿਹੜੇ ਹੈ ਪੰਜਾਬ ਤੋਂ ਨਿਕਲ ਕੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਇਹਨਾਂ ਥਾਵਾਂ ਤੇ ਅੱਪੜ ਗਏ, ਉਹ ਕੀ ਖਿਆਲ ਕਰਦੇ ਆ ਕਿ ਇਸ ਮੂਵਮੈਂਟ ਦੀ ਕਾਮਯਾਬੀ ਦੇ ਵਿੱਚ ਉਹਨਾਂ ਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਹੈ? ਕਿਉਂਕਿ ਇੰਟਰਨੈਸ਼ਨਲ ਇੰਟਰਫੇਰੈਂਸ ਜਾਂ ਇੰਟਰਨੈਸ਼ਨਲ ਜਸਟਿਸ ਦੀ ਆਈ ਦੇ ਨਾਲ ਜਦੋਂ ਤੱਕ ਇਹ ਚੀਜ਼ਾਂ ਨਹੀਂ ਦੇਖੀਆਂ ਜਾਣੀਆਂ, ਉਦੋਂ ਤੱਕ ਇਹ ਦਬਾ ਕੇ ਇਸੇ ਤਰੀਕੇ ਨਾਲ ਰੱਖਿਆ ਜਾਣਗੀਆਂ। ਉਹ ਲੋਕ ਕੀ ਕਰ ਰਹੇ ਨੇ ਜਿਹੜੇ ਪੰਜਾਬ ਦੇ ਵਿੱਚ ਜੰਮੇ ਜਾਏ ਹਨ ਔਰ ਉਹਨਾਂ ਨੂੰ ਪਤਾ ਹੈ ਕਿ ਜ਼ੁਲਮ ਜ਼ਿਆਦਾ ਹੈ, ਉਹ ਵੱਧਦਾ ਜਾਏ? ਹਾਂ, ਜਿਹੜੇ ਬਾਹਰਲੇ ਮੁਲਕਾਂ ਵਿੱਚ ਆਏ ਨੇ ਨਾ, ਉਹਨਾਂ ਦੇ ਵਿੱਚ ਵੀ ਸੈਂਟਰ ਸਰਕਾਰ ਦੇ ਰਾਹ ਦੇ ਬਹੁਤ ਬੰਦੇ ਉਹਨਾਂ ਨੇ ਖਰੀਦ ਲਏ ਆ, ਜਿਸ ਕਰਕੇ ਉਸ ਮੂਵਮੈਂਟਾਂ ਨੂੰ ਬਹੁਤਾ ਬਲ ਨਹੀਂ ਮਿਲਦਾ। ਰੀਝ ਹੈ ਸਾਰਿਆਂ ਦੇ ਅੰਦਰ, ਜਿਹੜੇ ਵੀ ਲੋਕ ਆਏ ਨੇ, ਜਿਵੇਂ ਕਿਸਾਨ ਮੂਵਮੈਂਟ ਜਦ ਦੀ ਵੀ ਚੱਲੀ ਹੈ, ਅਸੀਂ ਲੋਕ ਉਹਦੇ ਨਾਲ ਜੁੜੇ ਹੋਏ ਹਾਂ, ਦਿਨ ਰਾਤ ਉਹਦੇ ਨਾਲ ਜੁੜੇ ਹੋਏ ਹਾਂ, ਸਵਾਸ ਉਹਨਾਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਹਾਂ, ਜੋ ਸਪੋਰਟ ਹੁੰਦੀ ਹੈ ਉਹਨਾਂ ਨੂੰ ਕਰ ਰਹੇ ਹਾਂ। ਪਰ ਸਾਰੇ ਨਹੀਂ, ਉਹਨਾਂ ਦੇ ਵਿੱਚੋਂ ਹੀ, ਸਾਡੇ ਵਿੱਚੋਂ ਹੀ ਕੁਝ ਐਸੇ ਬੰਦੇ ਨੇ ਜਿਹੜੇ ਜਾਣ ਬੁੱਝ ਕੇ ਡਿਪਿਊਟ ਕੀਤੇ ਗਏ ਨੇ, ਤੇ ਉਹ ਸਾਰੀਆਂ ਖਬਰਾਂ ਸੈਂਟਰ ਨੂੰ ਪਹੁੰਚਾ ਰਹੇ ਨੇ, ਔਰ ਉਹਦੇ ਮੁਤਾਬਕ ਉਹ ਆਪਣੀਆਂ ਪਾਲਸੀਆਂ ਉਹਦੇ ਮੁਤਾਬਕ ਬਣਾਉਂਦੇ ਰਹਿੰਦੇ ਨੇ ਕਿ ਇਸ ਨੂੰ ਡਿਸਮੈਂਟਲ ਕਿਵੇਂ ਕਰਨਾ ਹੈ, ਇਹਨਾਂ ਵਿਚਾਰਾਂ ਨੂੰ, ਇਹਨਾਂ ਸੋਚਾਂ ਨੂੰ, ਜਾਂ ਇਹਨਾਂ ਦੇ ਇਕੱਠ ਹੋਣ ਨੂੰ ਅਸੀਂ ਕਿਵੇਂ ਦਬਾ ਸਕਦੇ ਹਾਂ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਮਤਲਬ ਉਹ ਕਰਦੇ ਰਹਿੰਦੇ ਨੇ ਉਹਨਾਂ ਦੇ ਰਾਹੀਂ। ਇੱਕ ਗੱਲ ਮੈਨੂੰ ਆਪਣੀ ਹੀ ਕਮਿਊਨਿਟੀ ਦੇ ਬੜੇ ਦੁੱਖ ਨਾਲ ਕਹਿਣੀ ਪੈਂਦੀ। ਹੁਣ ਤੱਕ ਦਾ ਮੈਂ ਇਤਿਹਾਸ ਵੇਖਦਾ ਹਾਂ, ਤੇ ਹੁਣ ਤੱਕ ਦੇ ਇਤਿਹਾਸ ਦੇ ਨਜ਼ਰ ਮਾਰਦੇ ਪਤਾ ਲੱਗਦਾ ਵੀ ਜਿੰਨੇ ਸਿੱਖ ਬਹਾਦਰ ਨੇ, ਉਹਦੇ ਵਿੱਚ ਗਦਾਰ ਵੀ ਉਨੇ ਹੀ ਜ਼ਿਆਦਾ ਨੇ, ਕੌਮ ਮਾਰੂ ਲੋਕ ਵੀ ਉਨੇ ਹੀ ਜ਼ਿਆਦਾ ਨੇ, ਜਿਨੇ ਇਸ ਕੌਮ ਵਾਸਤੇ ਜਾਨ ਦੇਣ ਵਾਸਤੇ ਬੈਠੇ। ਹਾਂਜੀ, ਇਹ ਪ੍ਰੋਬਲਮ ਹੈਗੀ ਹੈ, ਇਹ ਹੁਣ ਤੱਕ ਸਾਡੇ ਨਾਲ ਚੱਲੀ ਆਈ ਹੈ, ਹੁਣ ਵੀ ਹੈਗੀ ਹੈ, ਔਰ ਇਸੇ ਵਰਤਾਰੇ ਕਰਕੇ ਹੀ ਸਾਡੀਆਂ ਮੂਵਮੈਂਟਾਂ ਅਜੇ ਤੱਕ, ਜਦੋਂ ਘੋੜਿਆਂ ਦੀਆਂ ਕਾਠੀਆਂ ਤੇ ਸਨ ਉਦੋਂ ਸਭ ਪਾਸੇ ਫਤਿਹ ਸੀ, ਉਦੋਂ ਸਭ ਕੁਝ ਸਹੀ ਸੀਗਾ। ਅੱਜ ਜਦੋਂ ਅਸੀਂ ਘਰਾਂ ਬਾਹਰਾਂ ਵਾਲੇ ਹਾਂ, ਜਦੋਂ ਅਸੀਂ ਕਿ ਬਰਸਰੇ ਰੁਜ਼ਗਾਰ ਹਾਂ, ਉਸ ਵੇਲੇ ਸਾਡੀਆਂ ਪਾਲਿਸੀਆਂ ਜਿਹੜੀਆਂ ਨੇ ਉਹ ਸਿਰੇ ਨਹੀਂ ਚੜ੍ਹ ਰਹੀਆਂ। ਉਹਦਾ ਮਤਲਬ ਕੀ ਹੈ ਕਿ ਗਦਾਰ ਸਾਡੇ ਵਿੱਚ ਹੀ ਹਨ। ਠੀਕ ਹੈ, ਸੋ ਥੋੜੇ ਲਾਲਚਾਂ ਕਰਕੇ ਉਹ ਆਪਣਿਆਂ ਨੂੰ ਕੁੱਟਣ ਵਾਸਤੇ ਤਿਆਰ ਹੋ ਜਾਂਦੇ ਨੇ। ਜਿਵੇਂ ਬਾਦਲ ਵਾਸਤੇ ਹੁਣ ਤੁਸੀਂ ਆਮ ਹੀ ਸਾਰੇ ਲੋਕ ਇਹ ਕਹਿੰਦੇ ਨੇ ਵੀ ਉਸ ਨੇ ਕੌਮ ਨੂੰ ਲੁੱਟਿਆ ਵੀ ਆ ਤੇ ਕੌਮ ਨੂੰ ਕੁੱਟਿਆ ਵੀ ਆ। ਜਿਹੜਾ ਬੰਦਾ ਇੱਕ ਟਰੈਕਟਰ ਦਾ ਮਾਲਕ ਸੀ, ਉਹ ਅੱਜ ਅਰਬਾਂ ਦੀ ਜਾਇਦਾਦ ਦਾ ਮਾਲਕ, ਉਹਨੂੰ ਪਤਾ ਹੀ ਨਹੀਂ ਵੀ ਮੇਰੀ ਜਾਇਦਾਦ ਕਿੰਨੀ ਕੁ ਹੈਗੀ ਹੈ, ਔਰ ਕਿੰਨੀ ਬੱਸਾਂ ਦੇ ਫਲੀਟ ਉਹਨੇ ਪਾ ਲੈਣੇ। ਭਾਈ ਉਹਦੇ ਘਰੇ ਕੋਈ ਫੈਕਟਰੀ ਲੱਗੀ ਹੈ ਪੈਸੇ ਬਣਾਉਣ ਦੀ, ਡਾਲਰ ਬਣਾਉਣ ਦੀ? ਜੇ ਉਹ ਮੁੱਖ ਮੰਤਰੀ ਹੈ ਤਾਂ ਉਹਨੂੰ ਤਨਖਾਹ ਮਿਲਦੀ ਹੈ, ਜੇ ਉਹਦਾ ਉਹ ਮੁੰਡਾ ਉਪ ਮੁੱਖ ਮੰਤਰੀ ਹੈ ਤਾਂ ਉਹਨੂੰ ਤਨਖਾਹ ਮਿਲਦੀ ਹੈ। ਇਸ ਤੋਂ ਇਲਾਵਾ ਜਿਹੜੇ ਸੋਰਸ ਤੋਂ ਵੱਧ ਇਨਕਮ ਬਣਾਈ ਹੈ, ਬਾਕੀਆਂ ਤੇ ਤਾਂ ਬੜੀ ਛੇਤੀ ਕੇਸ ਹੋ ਜਾਂਦੇ ਆ, ਬਾਕੀਆਂ ਨੂੰ ਤਾਂ ਬੜੇ ਚੱਕਰਾਂ 'ਚ ਪਾਇਆ ਜਾਂਦਾ। ਇਹਨਾਂ ਨੂੰ ਕਿਉਂ ਨਹੀਂ ਪਾਇਆ ਜਾ ਰਿਹਾ? ਕਿਉਂਕਿ ਉਹਨਾਂ ਦੀ ਪਹੁੰਚ ਸੈਂਟਰ ਤੱਕ ਹੈ, ਉਹ ਸੈਂਟਰ ਦੇ ਇਸ਼ਾਰੇ ਤੇ ਆਪਦੀ ਹੀ ਕੌਮ ਨੂੰ ਕੁੱਟ ਰਹੇ ਨੇ। ਜਿੰਨੇ ਵੀ ਈਵਨ ਕੈਪਟਨ ਹੈ, ਤੇ ਕੈਪਟਨ ਨੇ ਵੀ ਕੀ ਕੀਤਾ ਹੈਗਾ? ਉਹੀ ਕੁਛ ਉਹ ਕਰ ਰਿਹਾ ਹੈਗਾ, ਉਹਨੇ ਉਹਨਾਂ ਨੂੰ ਇਨਸਾਫ ਨਹੀਂ ਹੋਣ ਦਿੱਤਾ ਕਿਸੇ ਵੀ ਗੱਲ ਦਾ। ਸੋ ਇਹ ਸਾਰੀਆਂ ਗੱਲਾਂ ਹਨ। ਆਪਣਾ ਪੰਜਾਬੀ 'ਚ ਕਹਿੰਦੇ ਨੇ ਕਿ ਆਪਣਾ ਝੱਗਾ ਚੁੱਕੋ ਤੇ ਆਪਣਾ ਢਿੱਡ ਨੰਗਾ ਹੁੰਦਾ ਹੈ। ਇਹ ਸਾਡੀ ਕੌਮ ਦੀ ਤਰਾਸਦੀ ਹੈ, ਜਿਸ ਕਰਕੇ ਅਸੀਂ ਹੁਣ ਤੱਕ ਮਾਰਾਂ ਖਾ ਰਹੇ ਹਾਂ। ਤੇ ਅਜੇ ਵੀ ਤੁਹਾਨੂੰ ਦੱਸਿਆ ਵੀ ਅਜੇ ਵੀ ਕੋਈ ਦਾ ਹੱਲ ਨਿਕਲਿਆ ਨਹੀਂ, ਤੇ ਉਨੀ ਦੇਰ ਨਿਕਲਣ ਦੀ ਸੰਭਾਵਨਾ ਨਹੀਂ ਜਦ ਤੱਕ ਸਾਨੂੰ ਬਾਹਰ ਤੋਂ ਕੋਈ ਸਪੋਰਟ ਨਹੀਂ ਹੁੰਦੀ। ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਹਰ ਗੱਲ ਸਾਨੂੰ ਸਮਝਾ ਰਹੇ ਹੋ, ਕਿਸਾਨ ਮੁੱਦੇ ਦੇ ਨਾਲ ਜੁੜਾ ਜਾਂ ਪੰਜਾਬੀ ਮੁੱਦੇ ਦੇ ਨਾਲ ਜਿਹੜੀਆਂ ਵੀ ਚੀਜ਼ਾਂ ਕੀਤੀਆਂ ਗਈਆਂ।
ਤੁਸੀਂ ਆਪਣੀ ਗੱਲਬਾਤ ਦੇ ਵਿੱਚ ਕਰਤਾਰਪੁਰ ਲਾਂਘੇ ਦਾ ਜ਼ਿਕਰ ਕੀਤਾ ਕਿ ਕਰਤਾਰਪੁਰ ਲਾਂਘਾ ਬਿਲਕੁਲ ਖੋਲ੍ਹਿਆ ਜਾਏਗਾ, ਲੇਕਿਨ ਉਦੋਂ ਜਦੋਂ ਪੰਜਾਬ ਤੇ ਕੰਟਰੋਲ ਹੋ ਜਾਏ। ਬਿਲਕੁਲ ਪਾਕਿਸਤਾਨੀ ਸਰਕਾਰ ਨੇ ਜਿਹੜਾ ਇਨੀਸ਼ੀਏਟਿਵ ਲਿਆ ਹੈ, ਉਸ ਤੋਂ ਬਾਅਦ ਜਦੋਂ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਂਦਾ ਹੈ ਤੇ ਮੈਂ ਔਰ ਮੇਰੀ ਟੀਮ ਨੇ ਅਸੀਂ ਕੋਈ ਜੀ 1000 ਦੇ ਕਰੀਬ ਇੰਟਰਵਿਊ ਕੀਤਾ ਹੈ, ਜਿੰਦੇ ਵਿੱਚ ਮੁਖਤਲਿਫ ਦੇਸ਼ਾਂ ਤੋਂ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੋਂ ਵੀ ਸਿੱਖ ਦੋਸਤ ਆਉਂਦੇ ਸਨ, ਔਰ ਇੰਡੀਅਨ ਪੰਜਾਬ ਤੋਂ ਵੀ ਆਉਂਦੇ